ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਟਾਈਮ ਕੋਵਿਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦਾ ਟਾਈਮ ਚੱਲ ਰਿਹਾ ਆ। ਪਲਾਨਸ ਚੇਂਜ ਕਰਵਾਉਣੇ ਆ, ਨਵੇਂ ਪਲਾਨ ਦੇ ਲਈ ਅਪਲਾਈ ਕਰਨਾ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਉਸ ਦੇ ਵਿੱਚ ਚੇਂਜਸ ਕਰਵਾਉਣੀਆਂ ਪਲਾਨਸ ਦੇ ਵਿੱਚ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਸਰਬਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਇੱਕ ਮੰਦਿਰ ਆ, ਸਵਾਮੀ ਨਾਰਾਇਣ ਮੰਦਿਰ, ਜੋ ਨਿਊਯਾਰਕ ਸ਼ਹਿਰ ਦੇ ਵਿੱਚ ਹੈਗਾ ਆ, ਸ਼੍ਰੀ ਸਵਾਮੀ ਨਾਰਾਇਣ ਮੰਦਿਰ। ਉਹਦੇ ਉੱਤੇ ਜੋ ਆ ਨਾਅਰੇ ਕੋਈ ਲਿਖ ਗਿਆ, ਜਿਹਦੇ ਵਿੱਚ ਖਾਲਿਸਤਾਨ ਦੇ ਮੋਦੀ ਨੂੰ ਗਾਲ ਕੱਢ ਕੇ ਤੇ ਸੰਤ ਜਰਨੈਲ ਸਿੰਘ ਹੋਣਾ ਦੇ ਨਾਮ ਦੇ ਜਿਹੜੇ ਨਾਅਰੇ ਆ ਉਹ ਲਿਖੇ ਗਏ ਆ। ਇਹ ਬੜੀ ਹੀ ਤਕੜੀ ਜਿਹੜੀ ਆ ਸਾਜ਼ਿਸ਼ ਦੇ ਅਧੀਨ ਇਹ ਸਾਰਾ ਕੁਝ ਕੀਤਾ ਗਿਆ ਆ। ਸਾਰੇ ਹੀ ਜਿਹੜੇ ਆਪਣੇ ਸਰੋਤੇ ਆ ਜਾਂ ਜਿੰਨੇ ਵੀ ਸਿੱਖ ਆ, ਪੰਜਾਬੀ ਆ, ਉਹਨਾਂ ਨੂੰ ਪਤਾ ਵੀ ਸਿੱਖ ਕਦੇ ਵੀ ਇੱਦਾਂ ਜਿਹੜੇ ਆ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਜਿਹੜੀ ਸ਼ਰਾਰਤ ਨਹੀਂ ਕਰਦੇ ਹੈਗੇ ਜਾਂ ਇੱਦਾਂ ਦਾ ਕੁਝ ਕੰਮ ਨਹੀਂ ਕਰਦੇ ਹੈਗੇ। ਸੋ ਸਾਰਿਆਂ ਨੂੰ ਪਤਾ ਆ ਵੀ ਜੋ ਕੁਝ ਪਿਛਲੇ 2 ਮਹੀਨਿਆਂ ਦੇ ਵਿੱਚ ਵਾਪਰ ਰਿਹਾ ਆ, ਭਾਰਤ ਦੀ ਸਰਕਾਰ ਪੂਰੀ ਤਰ੍ਹਾਂ ਫਸੀ ਹੋਈ ਆ ਅਮਰੀਕਨ ਸਿਟੀਜ਼ਨ ਦੇ ਕਤਲ ਨੂੰ ਲੈ ਕੇ ਜਾਂ ਕੋਸ਼ਿਸ਼ ਕਰਨ ਨੂੰ ਲੈ ਕੇ USA ਦੇ ਵਿੱਚ। ਤੇ ਹੁਣ ਇਹ ਉਹੋ ਹੀ ਜਿਹੜੇ ਉਹਨਾਂ ਦੇ ਦਲਾਲ ਹੈਗੇ ਆ, ਉਹ ਇੱਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਕਰ ਸਕਦੇ ਹੈਗੇ, ਜਿਹੜੇ ਭਾਰਤ ਦੇ ਏਜੰਟ ਹੈਗੇ ਆ, ਤਾਂ ਕਿ ਜਿਹੜੀ ਆ ਸਿੱਖਾਂ ਦੀ ਪੂਰੀ ਦੁਨੀਆ 'ਚ ਬਦਨਾਮੀ ਕੀਤੀ ਜਾ ਸਕੇ। ਸੋ ਪੰਜਾਬੀ ਰੇਡੀਓ USA ਵੱਲੋਂ ਆਪਾਂ ਸਾਰਿਆਂ ਨੂੰ, ਜਿਹੜੇ ਖਾਸ ਕਰਕੇ ਬੇ ਏਰੀਏ 'ਚ ਰਹਿੰਦੇ, ਹਾਲਾਂਕਿ ਜਿੰਨੇ ਲੋਕ ਫਰੀਮੌਂਟ, ਨਿਊਯਾਰਕ ਏਰੀਏ 'ਚ ਰਹਿੰਦੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਭੈਣ ਭਰਾ ਆ, ਉਹ ਗੁਰਦੁਆਰਾ ਸਾਹਿਬ ਜਾਂਦੇ, ਹਰ ਵੀਕ, ਹਰ ਰੋਜ਼ ਜਾਂਦੇ ਆ, ਤੇ ਕੋਈ ਕਿਸੇ ਦੇ ਵਿੱਚ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ। ਸੋ ਜਿੰਨੀਆਂ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਹੈਗੀਆਂ, ਚਾਹੇ ਉਹ ਫਰੀਮੌਂਟ ਆ, ਹੇਵਰਡ ਆ, ਯੂਨੀਅਨ ਸਿਟੀ ਆ, ਨਿਊਯਾਰਕ, ਜਿਹੜੇ ਇੱਥੇ ਮਿਲਪੀਟਸ 2 ਗੁਰੂ ਘਰ ਆ, ਸੈਨ ਹੋਜ਼ੇ ਆ, ਇਹਨਾਂ ਸਾਰਿਆਂ ਨੂੰ ਰਲ ਕੇ ਉਸ ਮੰਦਿਰ ਜਿਹੜੇ ਆ, ਮੰਦਿਰ ਦੇ ਜਿਹੜੇ ਆਰਗੇਨਾਈਜ਼ਰਸ ਆ ਜਾਂ ਉਹਨਾਂ ਦੇ ਮੈਨੇਜਮੈਂਟ, ਉਹਨਾਂ ਕੋਲ ਜਾਣਾ ਚਾਹੀਦਾ ਵੀ ਸਾਡੀ ਕੌਮ ਤੁਹਾਡੇ ਨਾਲ ਪੂਰੀ ਖੜੀ ਆ, ਇਹ ਕਿਸੇ ਹੋਰ ਦੀ ਸ਼ਰਾਰਤ ਆ। ਪਲੱਸ ਤੁਹਾਡੇ ਜੇ ਕੈਮਰੇ ਆ, ਉਹਨਾਂ ਨੂੰ ਚੈੱਕ ਕਰੋ, ਪੁਲਿਸ ਨੂੰ ਕੰਟੈਕਟ ਕਰੋ, FBI ਨੂੰ ਕੰਟੈਕਟ ਕਰੋ, ਨੇਬਰਹੁੱਡ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਕੰਟੈਕਟ ਕਰੋ, ਤਾਂ ਕਿ ਜਿਹੜਾ ਸ਼ਰਾਰਤੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਤੇ ਮੰਦਿਰ ਦੇ ਵਿੱਚ ਜਿਹੜੀ ਇੱਦਾਂ ਦਾ ਨੁਕਸਾਨ ਕਰਨ ਦੀ ਲਈ ਕੋਸ਼ਿਸ਼ ਕਰ ਰਿਹਾ, ਉਹਨੂੰ ਜਿਹੜਾ ਐਕਸਪੋਜ਼ ਕੀਤਾ ਜਾਵੇ। ਸੋ ਹੁਣ ਸ਼ਹੀਦੀਆਂ ਦੇ ਦਿਨ ਚੱਲਦੇ ਆ। ਰਾਜਾ ਰਣਵੀਰ ਸਿੰਘ ਜੀ, ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ ਸੀ, ਪੂਰੀ ਕੱਲੀ ਕਰਕੇ ਜਿਹੜੀਆਂ ਇੱਟਾਂ ਸਿੱਟਤੀਆਂ ਸੀਆਂ, ਤੇ ਸਿਰਫ ਇੱਕੋ ਹੀ ਚੀਜ਼ ਜਿਹੜੀ ਸਰਹੰਦ 'ਚ ਬਚੀ ਸੀ, ਉਹ ਉੱਥੇ ਮਸਜਿਦਾਂ ਸੀਗੀਆਂ। ਸਿੱਖਾਂ ਦਾ ਇੰਨਾ ਤਕੜਾ ਜਿਹੜਾ ਜ਼ੁਲਮ ਦੇ ਅਗੇਂਸਟ ਫਾਈਟ ਕਰਨ ਦੇ ਬਾਵਜੂਦ ਵੀ ਪੂਰੀ ਸਰਹੰਦ ਦੇ ਵਿੱਚ ਕਿਸੇ ਵੀ ਮਸਜਿਦ ਦਾ ਨੁਕਸਾਨ ਨਹੀਂ ਕੀਤਾ ਗਿਆ ਸੀ। ਸੋ ਇੱਥੇ ਆ ਕੇ ਸਿੱਖ ਕਿੱਦਾਂ ਜਿਹੜੇ ਆ ਉਹ ਸ਼ਰਾਰਤ ਕਰ ਦੂਗੇ। ਸੋ ਪੂਰੇ ਜਿਹੜੇ ਇੰਡੀਆ ਦੇ ਏਜੰਟ ਹੈਗੇ ਆ, ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਆਸਟ੍ਰੇਲੀਆ 'ਚ ਵੀ ਇਹ ਕੁਝ ਵਾਪਰਿਆ ਸੀ, ਤੁਹਾਨੂੰ ਪਤਾ ਹੀ ਹੋਣਾ। ਪਿਛਲੇ ਹੁਣ ਕੁਝ ਮਹੀਨਿਆਂ ਤੋਂ ਵੱਡੇ ਜਿਹੜੇ ਬੈਨਰ ਆ ਜਾਂ ਪੋਸਟਰ ਜਿਹੜੇ ਲੱਗ ਰਹੇ ਹੈਗੇ ਪੂਰੇ ਬੇ ਏਰੀਆ ਦੇ ਵਿੱਚ, ਰੈਫਰੈਂਡਮ ਦੇ ਸਾਈਨ ਲੱਗ ਰਹੇ ਆ।
ਸੋ ਇਹੀ ਕੁਝ ਆਸਟ੍ਰੇਲੀਆ 'ਚ ਵਾਪਰਿਆ ਸੀ ਜਿਸ ਟਾਈਮ ਦੇ ਉੱਤੇ ਰੈਫਰੈਂਡਮ ਹੋਇਆ ਸੀ। ਮੰਦਿਰ ਦੇ ਉੱਤੇ ਜਿਹੜੇ ਨਾਅਰੇ ਲਿਖੇ ਗਏ ਸੀ ਤੇ ਬਾਅਦ 'ਚ ਇਹੀ ਪਤਾ ਲੱਗਿਆ ਸੀ ਵੀ ਉਹ ਕੁਛ ਹਿੰਦੂ ਜਿਹੜੇ ਨੌਜਵਾਨ ਆ ਉਹਨਾਂ ਵੱਲੋਂ ਲਿਖੇ ਗਏ ਸੀ ਉਹ ਤਾਂ ਕਿ ਆਪ ਹੀ ਸਿੱਖਾਂ ਉਹਨਾਂ ਦੀ ਨੇ ਜਿਹੜੀ ਕਰਵਾਏ ਸੀ। ਬਦਨਾਮੀ ਹੋ ਸਕੇ। ਬਿਲਕੁਲ, ਇਸ ਨੂੰ ਹਮੇਸ਼ਾ ਹੀ ਚਿੱਥ ਕੇ ਜਿਹੜਾ ਉਹ ਦੇਖਣ ਦੀ ਜਿਹੜੀ ਉਹ ਜ਼ਰੂਰਤ ਆ। ਜਿਸ ਹਿਸਾਬ ਦੇ ਨਾਲ ਉੱਥੇ ਲਿਖੇ ਗਏ ਸੀ, ਲੱਗ ਵੀ ਉਹੀ ਪਲੇਬੁੱਕ 'ਚੋਂ ਰਿਹਾ ਆ ਵੀ ਉਸੇ ਤਰੀਕੇ ਦੇ ਨਾਲ ਰੁੱਖਾਂ ਦੇ ਇਹਦੇ ਓਹਲੇ ਜੇ ਹੋ ਕੇ ਜਿਹੜਾ ਮੇਨ ਬੋਰਡ ਆ ਉਹਦੇ 'ਤੇ ਮੋਦੀ ਨੂੰ ਗਾਲ ਕੱਢ ਕੇ ਤੇ ਫਿਰ ਨਾਲ ਉੱਥੇ ਜ਼ਿੰਦਾਬਾਦ ਜਿਹੜਾ ਉਹ ਲਿਖਿਆ, ਉਹ ਮੈਨੂੰ ਲੱਗਦਾ ਲਿਖਣ ਵਾਲੇ ਨੇ ਪਹਿਲੋਂ ਆਪਣੇ ਦਾ ਉਹਨੇ ਜ਼ਿੰਦਾਬਾਦ ਲਿਖਤਾ, ਫਿਰ ਬਾਅਦ ਦੇ ਵਿੱਚ ਜਿਹੜੀ ਗਾਲ ਵਾਲੀ ਚੀਜ਼ ਆ ਉੱਥੇ ਉਹ ਲਿਖ ਬੈਠਾ। ਸ਼ਹੀਦ ਦੇ ਨਾਲ ਬ੍ਰੈਕਟ 'ਚ ਮਾਰਟਰ ਜਿਹੜਾ ਉਹ ਲਿਖਣਾ, ਇਹ ਸੇਮ ਪਲੇਬੁੱਕ ਲੱਗ ਰਹੀ ਆ ਜੋ ਆਪਾਂ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਦੇਖੀ ਆ, ਜਿੱਥੇ ਆਪ ਹੀ ਲਿਖ ਕੇ ਸਿੱਖਾਂ ਨੂੰ ਬਦਨਾਮ ਕਰਨਾ ਤੇ ਆਪਸ ਦੇ ਵਿੱਚ ਜਿਹੜੀ ਉਹ ਫੁੱਟ ਪਾਉਣਾ ਤੇ ਕਹਿ ਲਓ ਵੀ ਜਿੱਦਾਂ ਇਹ ਰੈਫਰੈਂਡਮ ਹੋ ਰਿਹਾ ਉਸ ਨੂੰ ਲੀਹੋਂ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਸ ਵਿੱਚ ਚੱਲ ਰਹੀ ਹੁੰਦੀ ਆ। ਇਸ ਦਾ ਪੂਰਾ ਪਰਦਾਫਾਸ਼ ਹੋਣਾ ਚਾਹੀਦਾ। ਆਸਟ੍ਰੇਲੀਆ ਦੇ ਵਿੱਚ ਜਦ ਮੰਦਿਰ ਦੇ ਉੱਤੇ ਸਾਰਾ ਕੁਝ ਵਾਪਰਿਆ ਸੀ, ਉੱਥੇ ਦੀਆਂ ਕਮੇਟੀਆਂ ਨੇ ਮਿਲ ਕੇ $10,000 ਦਾ ਇਨਾਮ ਰੱਖਿਆ ਸੀ ਵੀ ਜਿਹੜਾ ਜੀ। ਫੜਾਊਗਾ ਉਹਨੂੰ ਅਸੀਂ ਇਨਾਮ ਦੇਵਾਂਗੇ। ਇੱਥੇ ਵੀ ਜਿਹੜੀਆਂ ਕਮੇਟੀਆਂ ਨੂੰ ਮਿਲ ਕੇ ਇੱਕ ਤਾਂ ਉਹ ਪ੍ਰਬੰਧਕਾਂ ਦੇ ਨਾਲ ਜਿਹੜੇ ਨਿਊਯਾਰਕ ਦੇ ਮੰਦਿਰ ਦੇ ਵਿੱਚ ਹੋਇਆ ਉਹਨਾਂ ਨੂੰ ਮਿਲੇ, ਉਹਨਾਂ ਨੂੰ ਭਰੋਸਾ ਦਿਵਾਓ ਵੀ ਸਾਡੇ ਵਾਲੇ ਇਦਾਂ ਦੇ ਨਹੀਂ ਆ, ਅਸੀਂ ਆਪਣੀਆਂ ਹੱਕਾਂ ਦੀ ਮੰਗ ਕਰਦੇ ਆ, ਉਹ ਕਰਦੇ ਰਹਿਣਾ ਆ। ਉਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਏਦਾਂ ਬਗੈਰ ਮਤਲਬ ਤੋਂ ਥੋੜੀ ਇਹ ਵੀ ਕਿਸੇ ਦੇ ਗੁਰੂ ਘਰਾਂ ਦੇ ਧਾਰਮਿਕ ਥਾਵਾਂ ਦੇ ਉੱਤੇ ਜਿਹੜਾ ਉਹ ਕਰਨਾ। ਇਹ ਕੰਮ ਤਾਂ ਉਹ ਆ ਜਿਨ੍ਹਾਂ ਨੇ ਦੰਗੇ ਫਸਾਦ ਕਰਾਉਣੇ ਹੁੰਦੇ ਆ ਵੀ ਮੰਦਿਰਾਂ ਦੇ ਵਿੱਚ ਗਊ ਦਾ ਮਾਸ ਸੁੱਟ ਕੇ, ਮਸਜਿਦਾਂ ਦੇ ਵਿੱਚ ਜਿਹੜਾ ਸੂਰ ਦਾ ਸੁੱਟ ਕੇ, ਗੁਰੂ ਘਰਾਂ ਦੇ ਵਿੱਚ ਜਿਹੜੇ ਉਹ ਜਿਹੜੇ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਦੀਆਂ ਬੇਅਦਬੀਆਂ ਜਿਹੜੀਆਂ ਉਹ ਕਰਕੇ ਜੋ ਆਪਾਂ ਅਕਸਰ ਦੇਖਦੇ ਆ। ਇਹ ਤਾਂ ਉਹ ਬੰਦੇ ਜਿਹੜੇ ਜਾਣਬੁੱਝ ਕੇ ਲੜਾਉਣ ਵਾਲੇ ਹੈਗੇ ਆ। ਇਹ ਸਾਰੇ ਕਾਸੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈ ਕੇ ਇਹ ਪੁਲਿਸ ਦੇ ਉੱਤੇ ਸਗੋਂ ਸਿੱਖਾਂ ਨੂੰ ਹੀ ਨਾਲ ਦੇ ਨਾਲ ਪ੍ਰੈਸ਼ਰ ਪਾਉਣਾ ਚਾਹੀਦਾ ਵੀ ਜਿਹੜੇ ਅਸਲੀ ਅਪਰਾਧੀ ਆ ਇਹਦੇ ਤੁਰੰਤ ਜਿਹੜੇ ਜਲਦ ਤੋਂ ਜਲਦ ਜਿਹੜੇ ਇਸ ਦੇ ਵਿੱਚ ਫੜੇ ਜਾਣ। ਇਹ ਹੋਰ ਕੁਛ ਨਹੀਂ, ਸੋ ਫਾਰ ਇਸ ਦੇ ਵਿੱਚੋਂ ਇਹ ਬਦਨਾਮ ਕਰਨ ਵਾਲਾ ਧੂੰਆਂ ਹੀ ਜਿਹੜਾ ਉਹ ਆ ਰਿਹਾ ਆ, ਉਹੀ ਬਦਬੂ ਜਿਹੜੀ ਉਹ ਆ ਰਹੀ ਆ ਜੋ ਪਹਿਲਾਂ ਜਿਹੜੀ ਉਹ ਹੁੰਦੀ ਰਹੀ ਆ। ਸੋ ਇਹ ਮੰਦਭਾਗੀ ਗੱਲ ਆ। ਇਸ ਨੂੰ ਹੁਣ ਜਾਣ ਬੁੱਝ ਕੇ ਇੱਕ ਟੂਲ ਬਣਾ ਕੇ ਹੁਣ ਦੇਖੋ ਕੱਲ ਨੂੰ ਉੱਥੇ ਦੇ ਮੀਡੀਆ ਦੇ ਵਿੱਚ ਸਾਰਾ ਕੁਝ ਲਾਲਾ ਜਿਹੜੀ ਉਹ ਚੱਲਣੀ ਆ। ਉੱਥੇ ਸਿੱਖਾਂ ਨੂੰ ਖਾਲਿਸਤਾਨੀ ਇਹ ਉਹ ਅੱਤਵਾਦੀ ਤੇ ਹੋਰ ਵੇਖੋ ਕਿਹੜੇ ਜਿਹੜੇ ਸ਼ਬਦ ਆ ਉਸ ਦੇ ਲਈ ਉਹਨਾਂ ਨੇ ਜਿਹੜੇ ਉਹ ਵਰਤਨੇ ਆ। ਯਾਦ ਹੀ ਹੋਣਾ ਆ ਵੀ ਜਦੋਂ ਕਿਸਾਨ ਸੰਘਰਸ਼ ਵੀ ਚੱਲ ਰਿਹਾ ਸੀਗਾ ਉਦੋਂ ਵੀ ਇਹਨਾਂ ਨੇ ਇਦਾਂ ਹੀ ਬਦਨਾਮ ਕਰਨ ਦੀ ਪੂਰੇ ਸੰਘਰਸ਼ ਨੂੰ ਕੋਸ਼ਿਸ਼ ਕੀਤੀ ਸੀ ਜੋ ਕੁਛ ਸਾਰਾ ਕੁਝ ਹੋਇਆ ਆ। ਜਥੇਦਾਰ ਕੌਂਕੇ ਹੁਣਾਂ ਦੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕੋਹ ਕੇ ਅਤਿਆਚਾਰ ਕਰਕੇ ਉਹਨਾਂ ਨੂੰ ਮਾਰਿਆ, ਉਹਨਾਂ ਨੂੰ ਸ਼ਹੀਦ ਕੀਤਾ, ਉਹਦੀਆਂ ਦੱਬੀਆਂ ਹੋਈਆਂ ਫਾਈਲਾਂ ਬਾਹਰ ਆਈਆਂ ਆ। ਉਸੇ ਦੌਰਾਨ ਜਦੋਂ ਭਾਰਤ ਦੀ ਬਾਂਹ ਅਮਰੀਕਾ ਪੂਰੀ ਤਰ੍ਹਾਂ ਮਰੋੜ ਰਿਹਾ ਆ। ਆਪਾਂ ਕੱਲ ਵੀ ਥੋੜੇ ਦਿਨ ਪਹਿਲਾਂ ਗੱਲ ਕੀਤੀ ਸੀ ਅਵਤਾਰ ਸਿੰਘ ਹੁਣਾਂ ਦੇ ਨਾਲ ਵੀ ਇਹਨਾਂ ਨੇ ਕਈ ਤਰੀਕੇ ਦੇ ਜਿਹੜੇ ਕਦਮ ਜਾਂ ਉਹ ਆਈਡੀਆਜ਼ ਜਿਹੜੇ ਉਹ ਲਿਆਉਣੇ ਆ ਜਿਹਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨਾ, ਆਪਣੇ ਜ਼ਬਰ ਨੂੰ ਆਪਣੇ ਜ਼ੁਲਮ ਨੂੰ ਉਹਨਾਂ ਨੇ ਠੀਕ ਠਹਿਰਾਉਣ ਦੇ ਲਈ ਉਸ ਭਾਰਤੀ ਸਟੇਟ ਨੇ ਕਈ ਜਿਹੜੇ ਕਦਮ ਆ ਕੋਝੀਆਂ ਚਾਲਾਂ ਜਿਹੜੀਆਂ ਉਹ ਚੱਲਣੀਆਂ ਆ। ਇਹ ਇਸ ਟਾਈਮ ਇਹੀ ਚੀਜ਼ ਜਿਹੜੀ ਉਹ ਲੱਗ ਰਹੀ ਆ ਵੀ ਨਿਊਯਾਰਕ ਦੇ ਮੰਦਿਰ ਦੇ ਉੱਤੇ ਜਿਹੜੀ ਗ੍ਰੈਫਿਟੀ ਹੋਈ ਆ ਇਹਦੇ ਵਿੱਚ ਸੇਮ ਉਹੀ ਚੀਜ਼ਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ ਜੋ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਖੁਦ ਆਪ ਕਰਕੇ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕੀਤੀਆਂ ਸੀ। ਉੱਥੋਂ ਦੀ ਬਾਅਦ ਪੁਲਿਸ ਨੇ ਇਵੈਂਚੁਅਲੀ ਕਈ ਮਹੀਨਿਆਂ ਬਾਅਦ ਸੇਮ ਰਿਪੋਰਟ ਜਿਹੜੀ ਉਹ ਕੀਤੀ ਸੀ। ਸੋ ਹੁਣ ਇਹ ਹੋਰ ਕੁਝ ਨਹੀਂ, ਵੀ ਹੈਵ ਟੂ ਸਟੇ ਔਨ ਟਾਪ ਆਫ ਦਿਸ। ਇਹ ਜਲਦ ਤੋਂ ਜਲਦ ਇਸ ਦੇ ਉੱਤੇ ਦਬਾਅ ਜਿਹੜਾ ਪਾ ਕੇ ਤੇ ਤੁਰੰਤ ਜਿਹੜੇ ਇਸ ਦੇ ਸੀਸੀਟੀਵੀ ਫੁਟੇਜ, ਕੈਮਰਾਜ਼, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਪਤਾ ਕਰੋ। ਆਲੇ ਦੁਆਲੇ ਗਵਾਂਢੀਆਂ ਤੋਂ ਜਿਨ੍ਹਾਂ ਦੇ ਕੈਮਰੇਜ਼ ਹੈਗੇ ਆ ਉਹਨਾਂ ਤੋਂ ਜਿਹੜਾ ਪਤਾ ਲੱਗੇ ਤਾਂ ਚੰਗੀ ਗੱਲ ਆ। ਹੋ ਸਕਦਾ ਆ ਜਦੋਂ ਉੱਥੇ ਵੀ ਹੋਇਆ ਸੀ ਹਰਜੋਤ ਸਿੰਘ ਜੀ ਆਸਟ੍ਰੇਲੀਆ ਵਾਲੇ ਮੰਦਿਰ ਦੇ ਵਿੱਚ, ਉਦੋਂ ਉਹਨਾਂ ਨੇ ਕੈਮਰੇ ਕੂਮਰੇ ਵੀ ਬੰਦ ਕਰ ਲਏ ਸੀਗੇ। ਸੋ ਹੋ ਸਕਦਾ ਵੀ ਇਸ ਦੌਰਾਨ ਇਹ ਵੀ ਬਾਅਦ ਦੇ ਵਿੱਚ ਆ ਜਾਵੇ ਵੀ ਇਹਨਾਂ ਨੇ ਨਹੀਂ ਕੀਤਾ। ਹਾਲ ਦੀ ਘੜੀ ਇਹ ਕੁਛ ਨਹੀਂ ਆ, ਪਰ ਇਹ ਤਸਵੀਰਾਂ ਜਿਹੜੀਆਂ ਇਸ ਟਾਈਮ ਪੂਰੀ ਤਰ੍ਹਾਂ ਇਹ ਸਾਹਮਣੇ ਜਿਹੜੀਆਂ ਉਹ ਆਈਆਂ ਆ। ਗ੍ਰੈਫਿਟੀ ਜਿਹੜੀ ਉਹ ਮੰਦਿਰ ਦੇ ਉੱਤੇ ਹੋਈ ਆ ਜਿਹਦੇ ਵਿੱਚ ਲੱਗ ਇਹੀ ਰਿਹਾ ਆ ਵੀ ਸਿੱਖਾਂ ਨੂੰ ਇੱਕ ਬਦਨਾਮ ਕਰਨ ਦੀ ਇੱਕ ਕੋਝੀ ਸਾਜ਼ਿਸ਼, ਕੋਝੀ ਚਾਲ ਜਿਹੜੀ ਇਸ ਦੇ ਵਿੱਚ ਚੱਲੀ ਗਈ ਆ। ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਸਤਰਕ ਰਹਿਣ ਦੀ ਜ਼ਰੂਰਤ ਆ ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਜਿਹੜਾ ਉਹ ਦੱਸਿਆ ਵੀ ਇਨਫੈਕਟ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਤੇ ਜਿਹੜੇ ਜਸਟਿਸ ਦੀ ਜਿਹੜੇ ਇਸ ਦੇ ਵਿੱਚ ਅਪਰਾਧੀ ਆ ਜਾਣਬੁੱਝ ਕੇ ਜਿਨ੍ਹਾਂ ਨੇ ਲੱਗ ਰਿਹਾ ਜਿੱਦਾਂ ਸ਼ਰਾਰਤਾਂ ਕੀਤੀਆਂ ਆ
ਉਹਨਾਂ ਦੇ ਉਲਟ ਜਿਹੜਾ ਉਹ ਸਾਰਿਆਂ ਨੂੰ ਉਹ ਹੋਣਾ ਚਾਹੀਦਾ ਵੀ ਉਹ ਪਤਾ ਲੱਗੇ ਵੀ ਇਹ ਕਿਹੜੇ ਲੋਕ ਆ ਤੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾ ਸਕੇ ਤੇ ਇਹ ਇੱਕ ਬਦਨਾਮ ਕਰਨ ਦੀ ਕੋਝੀ ਚਾਲ ਨੂੰ ਜਿਹੜਾ ਉਹਦਾ ਪਰਦਾਫਾਸ਼ ਹੋ ਸਕੇ। ਜੀ, ਸੋ ਬਿਲਕੁਲ ਜਿੰਨੀਆਂ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਆ, ਸਿੱਖ ਆਰਗੇਨਾਈਜੇਸ਼ਨਸ ਆ, ਪੰਜਾਬੀ ਆਰਗੇਨਾਈਜੇਸ਼ਨਸ ਆ, ਇਮੀਡੀਏਟਲੀ ਉਹਨਾਂ ਨੂੰ ਮੀਟਿੰਗ ਕਰਕੇ ਪ੍ਰੈਸ ਰਿਲੀਜ਼ ਕਰਨੀ ਚਾਹੀਦੀ ਆ। ਮੰਦਰ ਵਾਲਿਆਂ ਦੇ ਜਿਹੜੀ ਮੈਨੇਜਮੈਂਟ ਉਹਨਾਂ ਨੂੰ ਮਿਲਣਾ ਚਾਹੀਦਾ ਵੀ ਅਸੀਂ ਬਿਲਕੁਲ ਤੁਹਾਡੇ ਨਾਲ ਕੋਈ ਵੀ ਸਿੱਖ ਇਹਦੇ ਅਗੇਂਸਟ ਨਹੀਂ, ਕਿਉਂਕਿ ਇਹ ਤੋਂ ਤੁਸੀਂ ਸ਼ਰੇਆਮ ਪਤਾ ਲੱਗ ਜਾਂਦਾ। ਆਪਾਂ ਫੋਟੋਆਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਤੇ, ਵੀ ਸ਼ਰੇਆਮ ਇਹ ਇੱਕ ਨੌਨ ਸਿੱਖ ਬੰਦੇ ਦਾ ਕੰਮ ਹੈਗਾ ਆ। ਕਿਉਂਕਿ ਪਹਿਲਾਂ ਤਾਂ ਲਿਖਿਆ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲੇ, ਫਿਰ ਬ੍ਰੈਕਟ 'ਚ ਲਿਖਿਆ ਮਾਰਟਰ, ਹਨਾ। ਇਹ ਤੁਸੀਂ ਕਿਤੇ ਨਹੀਂ ਏਦਾਂ ਵੀ ਜਿਹੜੇ ਨਾਅਰੇ ਵੀ ਲਿਖਦੇ ਆ ਉਹ ਏਦਾਂ ਕਿਤੇ ਲਿਖਿਆ ਹੋਵੇ ਸ਼ਹੀਦ ਦੇ ਨਾਲ ਇੰਗਲਿਸ਼ ਦੇ ਵਿੱਚ ਕਿਤੇ ਲਿਖਿਆ ਤੁਸੀਂ ਦੇਖਿਆ ਹੋਵੇ। ਇਹ ਆਈ ਸੋ ਥਿੰਕ ਉੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਹੀ ਲਿਖਿਆ ਸੀ ਉਹਨਾਂ ਨੇ ਸ਼ਾਇਦ। ਜੀ, ਹੂੰ। ਸੋ ਇਸ ਤੋਂ ਅਗਲੀ ਖਬਰ ਵੱਲ ਚੱਲੀਏ। US ਬਾਰਡਰ ਪਾਲਿਸੀ ਦੇ ਉੱਤੇ ਜਿਹੜੀ ਡੀਲ ਆ, ਕਹਿੰਦੇ ਵੀ ਹੋ ਸਕਦਾ ਜਦੋਂ ਹੁਣ ਕਾਂਗਰਸ ਤੇ ਸੈਨੇਟ ਵਾਪਸ ਆਊਗੀ ਬਹੁਤ ਜਲਦੀ ਉਹਦੇ ਉੱਤੇ ਨੈਗੋਸ਼ੀਏਸ਼ਨ ਸ਼ੁਰੂ ਹੋ ਜਾਵੇ, ਕਿਉਂਕਿ ਜੋ ਬਾਈਡਨ ਉਹਨਾਂ ਦਾ $110 ਮਿਲੀਅਨ ਦਾ ਜਿਹੜਾ ਪੈਕੇਜ ਆ ਵਾਰ ਟਾਈਮ ਏਡ ਯੂਕਰੇਨ ਤੇ ਇਜ਼ਰਾਈਲ ਨੂੰ ਦੇਣੀ ਹੈਗੀ ਆ, ਉਹ ਹੁਣ ਇੱਕ ਤਰ੍ਹਾਂ ਨਾਲ ਸਟਕ ਹੈਗੀ ਆ। ਈਵਨ ਚੱਕ ਸ਼ੂਮਰ ਨੇ ਵੀ ਅੱਜ ਸਟੇਟਮੈਂਟ ਦਿੱਤੀ ਆ ਵੀ ਸਾਨੂੰ ਪਤਾ ਹੈ ਵੀ ਬਹੁਤ ਵੱਡੀ ਪ੍ਰੋਬਲਮ ਆ ਬਾਰਡਰ ਦੇ ਉੱਤੇ, ਤੇ ਸਾਡਾ ਇਹੀ ਗੋਲ ਆ ਵੀ ਜਦੋਂ ਹੀ ਅਸੀਂ ਵਾਪਸ ਆਨੇ ਆ ਵੀ ਹੈਵ ਟੂ ਡੂ ਸਮਥਿੰਗ ਡਨ। ਕਹਿੰਦੇ ਵੀ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ ਆ। ਸੋ ਇਹ ਸਾਰੇ ਕਾਸੇ 'ਚ ਕੀ ਹੋਊਗਾ, ਜਿਹੜੀ ਸੈਨੇਟ ਦੀਆਂ ਨੈਗੋਸ਼ੀਏਸ਼ਨਸ ਚੱਲ ਰਹੀਆਂ ਆ ਉਹ ਅਸਾਈਲਮ ਕੇਸਸ ਨੂੰ ਲੈ ਕੇ ਆ। ਕਹਿੰਦੇ ਪਈ ਅਸਾਈਲਮ ਕਲੇਮ ਦੇ ਲਈ ਬਹੁਤ ਕੁਝ ਹੁਣ ਸਖਤੀ ਹੋਊਗੀ, ਕਿ ਜਿਹੜਾ ਬੰਦਾ ਕਲੇਮ ਕਰ ਰਿਹਾ ਹੈ ਸੱਚਮੁੱਚ ਹੀ ਇਹ ਬੰਦੇ ਦੀ ਲਾਈਫ ਖਤਰੇ 'ਚ ਆ ਜਾਂ ਸਿਰਫ ਇਹ ਉਦਾਂ ਹੀ ਝੂਠ ਬੋਲ ਕੇ ਜਿਹੜਾ ਕਲੇਮ ਕਰ ਰਿਹਾ। ਸੋ ਇਹ ਮੇਨ ਮੁੱਦਾ ਰਹੂਗਾ, ਕਿਉਂਕਿ ਹੁਣ ਮਿਲੀਅਨਾਂ ਦੀ ਗਿਣਤੀ ਦੇ ਵਿੱਚ ਹੋ ਗਏ ਆ ਲੋਕ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈਗਾ ਆ। ਬਾਈਡਨ ਹੋਣਾ ਨੇ ਪਹਿਲਾਂ $14 ਬਿਲੀਅਨ ਬਾਰਡਰ ਸਿਕਿਉਰਿਟੀ ਦੇ ਲਈ ਪ੍ਰਪੋਜ਼ ਕੀਤਾ ਸੀ, ਪਰ ਹੋਰ ਪੈਸੇ ਜੋ ਆ ਕਸਟਮ ਤੇ ਬਾਰਡਰ ਪੈਟਰੋਲ ਏਜੰਟ ਵਾਲੇ ਆ ਉਹ ਮੰਗ ਰਹੇ ਹੈਗੇ ਆ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਹੋਮ ਓਨਰ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਇੱਕ ਜਵੈਲਰੀ ਕਾਰ ਦੇ ਵਿੱਚ ਇੱਕ ਔਰਤ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਇਹ ਲੈਂਕਾਸਟਰ ਇਲਾਕੇ ਦੇ ਵਿੱਚ ਘਟਨਾ ਵਾਪਰੀ ਆ। LA ਕਾਉਂਟੀ ਦੇ ਫਾਇਰ ਡਿਪਾਰਟਮੈਂਟ ਨੇ ਜਿਹੜੀ ਇਸ ਥਾਂ ਦੇ ਉੱਤੇ ਪਹੁੰਚੇ ਜਿੱਥੇ ਅੱਗ ਲੱਗੀ ਸੀ। ਕਹਿੰਦੇ ਵੀ ਇੱਕ ਘਰ ਨੂੰ ਅੱਗ ਲੱਗੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ 3 ਕਾਰਾਂ ਪਾਰਕ ਸੀਗੀਆਂ ਪ੍ਰਾਪਰਟੀ ਦੇ ਵਿੱਚ, ਉਹਨਾਂ ਨੂੰ ਵੀ ਅੱਗ ਲੱਗੀ। ਉਸ ਤੋਂ ਬਾਅਦ ਦੇ ਵਿੱਚ ਫਾਇਰ ਫਾਈਟਰ ਜਦ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੂੰ ਇੱਕ ਗੱਡੀ ਦੇ ਵਿੱਚ ਇੱਕ ਬੀਬੀ ਦੀ ਜਿਹੜੀ ਬੋਡੀ ਆ ਉਹ ਨਜ਼ਰ ਆਈ ਆ। ਉਸੇ ਦਰਮਿਆਨ ਇਨਵੈਸਟੀਗੇਸ਼ਨ ਡੈਥ ਦੀ ਉਹ ਸ਼ੁਰੂ ਉਹਨਾਂ ਨੇ ਕਰ ਦਿੱਤੀ ਆ। ਹੋਮ ਓਨਰ ਮੈਥਿਊ ਸਵਿਤਲਸਕੀ ਬਾਅਦ ਦੇ ਵਿੱਚ ਇਸ ਨੂੰ ਸਸਪੈਕਟ ਦੇ ਤੌਰ ਦੇ ਉੱਤੇ ਆਇਡੈਂਟੀਫਾਈ ਕੀਤਾ ਗਿਆ। ਇਸ ਔਰਤ ਦੀ ਹੱਤਿਆ ਦੇ ਮਾਮਲੇ ਵਿੱਚ ਇਸ ਨੂੰ ਹੁਣ ਮਰਡਰ ਦੇ ਲਈ ਬੁੱਕ ਕੀਤਾ ਗਿਆ ਹੈਗਾ ਆ। ਸੋ ਔਰਤ ਦੀ ਜਿਹੜੀ ਸ਼ਨਾਖਤ ਅਜੇ LA ਕਾਉਂਟੀ ਦੇ ਦੁਆਰਾ ਨਹੀਂ ਜਿਹੜੀ ਉਹ ਕੀਤੀ ਗਈ ਹੈਗੀ। ਹੋਮ ਓਨਰ ਦੀ ਗਰਲਫ੍ਰੈਂਡ ਕਹਿੰਦੇ ਆ ਵੀ ਕੁਛ ਦਿਨ ਪਹਿਲਾਂ ਜਿਹੜੀ ਆ ਉਹ ਡਿਸਅਪੀਅਰ ਹੋਈ ਸੀ ਤੇ ਕਹਿੰਦੇ ਵੀ ਅਜੇ ਤੱਕ ਉਹ ਲੱਭੀ ਨਹੀਂ ਸੀ। ਅਜੇ LA ਡਿਪਾਰਟਮੈਂਟ ਨੇ, LA ਕਾਉਂਟੀ ਨੇ ਕਨਫਰਮ ਨਹੀਂ ਕੀਤਾ ਵੀ ਜਿਸ ਦੀ ਲਾਸ਼ ਬਰਾਮਦ ਹੋਈ ਆ ਇਸ ਜਵੈਲਰੀ ਕਾਰ ਦੇ ਵਿੱਚ ਕਿਤੇ ਉਹੀ ਸੀ ਜਾਂ ਨਹੀਂ, ਪਰ ਲੋਕ ਇਹ ਅੰਦਾਜ਼ੇ ਜਿਹੜੇ ਉਹ ਲਾ ਰਹੇ ਹੈਗੇ ਆ, ਕਿਉਂਕਿ ਉਸ ਨੂੰ ਚਾਰਜ ਵੀ ਇੱਕ ਮੌਤ ਦੇ ਲਈ ਉਸ ਹੋਮ ਓਨਰ ਨੂੰ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਕਹਿੰਦੇ ਵੀ ਐਕਸਪਲੋਜਨ ਹੋਇਆ ਸੀ ਘਰ ਦੇ ਵਿੱਚ ਜਦੋਂ ਫਾਇਰ ਫਾਈਟਰਸ ਉੱਥੇ ਰਿਸਪੌਂਡ ਕਰਨ ਦੇ ਲਈ ਪਹੁੰਚੇ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਇਹ ਓਕਲੈਂਡ ਤੋਂ ਆ ਰਹੀ ਆ। ਕਹਿੰਦੇ ਵੀ ਓਕਲੈਂਡ ਦੇ ਵਿੱਚ ਇੱਕ ਸਟੋਰ ਫਰੰਟ ਜੋ ਕੱਪੜਿਆਂ ਦਾ ਸਟੋਰ ਆ, ਉਹਦੇ ਵਿੱਚ ਇੱਕ SUV ਇੱਕ ਬੰਦੇ ਨੇ ਸ਼ਰੇਆਮ ਜਾ ਕੇ ਡੋਰ ਦੇ ਵਿੱਚ ਅੰਦਰ ਐਂਟਰ ਕਰ ਦਿੱਤੀ ਤੇ ਉਹ ਤੋਂ ਬਾਅਦ ਉਹਨਾਂ ਨੇ ਉਹ ਸਟੋਰ ਲੁੱਟਿਆ ਤੇ ਲੈ ਕੇ ਉਸ ਨੂੰ ਸਮਾਨ ਨੂੰ ਭੱਜ ਗਏ। ਓਕਲੈਂਡ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਇੱਕ ਸਿਲਵਰ ਕਲਰ ਦਾ SUV ਆ ਉਸ ਨੂੰ ਲੱਭ ਰਹੀ ਹੈਗੀ ਆ। ਮੇਲ ਸਸਪੈਕਟ ਸੀ ਉਹਦੇ ਵਿੱਚ। ਉਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਸੀ ਇਹ ਹਜੇ ਪਤਾ ਨਹੀਂ ਲੱਗ ਸਕਿਆ। ਓਕਲੈਂਡ ਪੁਲਿਸ ਦੇ ਅਸਿਸਟੈਂਟ ਚੀਫ ਟੋਨੀ ਜੋਨਸ ਨੇ ਇਹ ਕਿਹਾ ਆ ਵੀ ਜਿਹੜਾ ਕ੍ਰਾਈਮ ਆ ਬਹੁਤ ਜ਼ਿਆਦਾ ਜਿਹੜਾ ਵੱਧਦਾ ਜਾ ਰਿਹਾ ਹੈ ਓਕਲੈਂਡ ਦੇ ਵਿੱਚ। ਹੁਣ ਦੇਖੋ ਅੱਗੇ ਪਹਿਲਾਂ ਗੋਲੀਆਂ ਦੇ ਨਾਲ ਚੱਕਦੇ ਸੀ, ਬੰਦੂਕ ਦਿਖਾਲ ਕੇ ਲੈ ਕੇ ਜਾਂਦੇ ਸੀ, ਹੁਣ ਸਿੱਧੀ ਕਾਰ ਹੀ ਜਿਹੜੀ ਆ ਉਹਦੇ ਸ਼ੀਸ਼ੇ ਤੋੜ ਕੇ ਅੰਦਰ ਬਾੜ ਦਿੱਤੀ ਤੇ ਉਸ ਤੋਂ ਬਾਅਦ ਉਸ ਜਿਹੜਾ ਸਟੋਰ ਆ ਉਸ ਨੂੰ ਲੁੱਟ ਕੇ ਲੈ ਗਏ।
ਜੀ। ਕੈਲੀਫੋਰਨੀਆ ਦੇ ਵਿੱਚ ਲੈਫਟੀਨੈਂਟ ਗਵਰਨਰ ਨੇ ਆਵਾਜ਼ ਚੱਕੀ ਸੀ, ਸੈਕਟਰੀ ਆਫ ਸਟੇਟ ਨੂੰ ਅਪੀਲ ਕੀਤੀ ਸੀ ਵੀ ਟਰੰਪ ਹੁਣਾਂ ਨੂੰ ਇੱਥੋਂ ਵੀ ਬੈਲਟ ਤੋਂ ਬਾਹਰ ਕੀਤਾ ਜਾਵੇ। ਪਰ ਜਿਹੜੇ ਗਵਰਨਰ ਨਿਊਸਮ ਆ, ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਪੈਨ ਕੀਤਾ ਹੈ, ਕ੍ਰਿਟੀਸਾਈਜ਼ ਇੱਕ ਹਿਸਾਬ ਦੇ ਨਾਲ ਕੀਤਾ ਹੈ। ਉਹਨਾਂ ਨੇ ਬਿਆਨ ਦਿੰਦੇ ਹੋਏ ਕਿਹਾ ਆ ਵੀ ਕੈਲੀਫੋਰਨੀਆ ਨੋ ਡਾਊਟ ਕਹਿੰਦੇ ਵੀ ਜਿਹੜੇ ਡੋਨਲਡ ਟਰੰਪ ਆ, ਉਹ ਆਪਣੀਆਂ ਲਿਬਰਟੀਜ਼, ਆਜ਼ਾਦੀਆਂ ਦੇ ਲਈ ਖਤਰਾ ਆ, ਆਪਣੀ ਡੈਮੋਕ੍ਰੇਸੀ ਦੇ ਲਈ ਵੀ। ਪਰ ਕੈਲੀਫੋਰਨੀਆ ਦੇ ਵਿੱਚ ਅਸੀਂ ਕੈਂਡੀਡੇਟਸ ਨੂੰ ਪੋਲਸ ਦੇ ਉੱਤੇ ਹਰਾਉਂਦੇ ਆ। ਉਸ ਤੋਂ ਇਲਾਵਾ ਕੋਈ ਵੀ ਚੀਜ਼ ਜਿਹੜੀ ਪੋਲੀਟੀਕਲ ਡਿਸਟਰੈਕਸ਼ਨ ਦੇ ਵਜੋਂ ਜਿਹੜੀ ਆ ਉਸ ਨੂੰ ਦੇਖਦੇ ਆ। ਕਹਿੰਦੇ ਵੀ ਇਸ ਟਾਈਮ ਇਲੈਕਟਿਡ ਅਫੀਸ਼ੀਅਲਸ ਦੇ ਦੁਆਰਾ ਜਿਹੜੇ ਨਿਊਮਰਸ ਅਟੈਂਪਟਸ ਜਿਹੜੇ ਉਹ ਚੱਲ ਰਹੇ ਸੀਗੇ ਕੋਲੋਰਾਡੋ ਡਿਸੀਜਨ ਨੂੰ ਸੀਜ਼ ਕਰਨ ਦੇ ਲਈ, ਇੱਕ ਹਿਸਾਬ ਦੇ ਨਾਲ ਉਸ ਨੂੰ ਠੰਡੇ ਬਸਤੇ ਜਾਂ ਉਸ ਉੱਤੇ ਠੰਡਾ ਪਾਣੀ ਜਿਹੜਾ ਉਹ ਪਾ ਦਿੱਤਾ ਆ। ਲੈਫਟੀਨੈਂਟ ਗਵਰਨਰ ਜਿਹੜੀ ਐਲੇਨੀ ਆ, ਜੋ ਕਿ ਰਨ ਕਰ ਰਹੀ ਆ 2026 ਦੇ ਵਿੱਚ ਗਵਰਨਰ ਦੇ ਲਈ, ਉਹਨੇ ਲੈਟਰ ਲਿਖੀ ਸੀਗੀ ਸੈਕਟਰੀ ਆਫ ਸਟੇਟ ਸ਼ਰਲੀ ਵੈਬਰ ਨੂੰ, ਵੀ ਕਹਿੰਦੇ ਵੀ ਹਰ ਤਰੀਕੇ ਦੀ ਲੀਗਲ ਆਪਸ਼ਨ ਨੂੰ ਦੇਖਿਆ ਜਾਵੇ ਟਰੰਪ ਹੁਣਾਂ ਨੂੰ ਬੈਲਟ ਤੋਂ ਰਿਮੂਵ ਕਰਨ ਦੇ ਲਈ। ਪਰ ਇੱਥੇ ਗਵਰਨਰ ਹੁਣਾਂ ਨੇ ਇਸ ਪੂਰੇ ਮਨਸੂਬੇ ਦੇ ਉੱਤੇ ਪਾਣੀ ਜਿਹੜਾ ਆ ਉਹ ਲੱਗਦਾ ਆ ਫੇਰ ਦਿੱਤਾ ਆ, ਤੇ ਆਪਸ ਦੇ ਵਿੱਚ ਇਹ ਵਿਚਾਰਕ ਮਤਭੇਦ ਜਿਹੜਾ ਉਹ ਨਜ਼ਰ ਆਇਆ ਆ। ਸੋ ਗਵਰਨਰ ਨਿਊਸਮ ਹੁਣਾਂ ਨੇ ਬੈਲਟ ਤੋਂ ਟਰੰਪ ਹੁਣਾਂ ਨੂੰ ਅਯੋਗ ਕਰਾਉਣ ਦੇਣ ਦੇ ਲਈ ਜਾਂ ਕੱਢਣ ਦੇ ਲਈ ਉਸ ਪੂਰੇ ਮਾਮਲੇ ਨੂੰ ਇੱਕ ਹਿਸਾਬ ਦੇ ਨਾਲ ਕੈਂਸਲ ਹੀ ਇੱਕ ਹਿਸਾਬ ਨਾਲ ਆਪਣੇ ਪੱਧਰ ਦੇ ਉੱਤੇ ਕੀਤਾ ਹੈ। ਜੀ। ਕੈਲੀਫੋਰਨੀਆ ਦਾ 68 ਬਿਲੀਅਨ ਡਾਲਰ ਦਾ ਘਾਟੇ ਵਾਲਾ ਜਿਹੜਾ ਬਜਟ ਆ, ਉਹ ਹੁਣ ਕਈ ਜਿਹੜੀਆਂ ਡਿਪਾਰਟਮੈਂਟਸ ਆ ਉਹਨਾਂ ਨੂੰ ਹਿੱਟ ਕਰੇਗਾ। ਉਹਦੇ ਵਿੱਚੋਂ ਇੱਕ ਐਜੂਕੇਸ਼ਨ ਡਿਪਾਰਟਮੈਂਟ ਵੀ ਹੋਊਗੀ। ਹਾਲਾਂਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ ਪੈਸੇ ਆ ਉਹ ਜ਼ਿਆਦਾ ਹੋਣੇ ਚਾਹੀਦੇ ਹੈਗੇ ਆ। ਪਰ ਇੱਕ ਤਰ੍ਹਾਂ ਦੇ ਨਾਲ ਹਾਇਰਿੰਗ ਫਰੀਜ਼ ਵੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਲਾਤੀ ਆ। ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਜ਼ ਨੂੰ ਲੈ ਕੇ ਪ੍ਰੋਪਰਟੀ ਟੈਕਸ ਬਹੁਤ ਘਟ ਗਿਆ, ਖਾਲੀ ਹੈਗੀਆਂ ਆ, ਵੈਲਿਊਜ਼ ਉਹਨਾਂ ਦੀਆਂ ਘਟ ਗਈਆਂ ਹੈਗੀਆਂ। ਉਹਦੇ ਕਰਕੇ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਸਟੇਟ ਦੇ ਕੋਲ ਬਹੁਤ ਘੱਟ ਆ ਰਿਹਾ ਹੈਗਾ। ਇੱਥੋਂ ਬਹੁਤ ਸਾਰੇ ਲੋਕ ਕੈਲੀਫੋਰਨੀਆ ਚੋਂ ਮੂਵ ਵੀ ਹੋਏ ਹੈਗੇ ਆ। ਕਈ ਕੰਪਨੀਆਂ ਵੀ ਜਿਹੜੀਆਂ ਸ਼ਟ ਡਾਊਨ ਹੋਈਆਂ। ਇਹ ਸਾਰੇ ਕਾਸੇ ਦਾ ਜਿਹੜਾ ਅਸਰ ਆ ਉਹ ਹੁਣ ਸਟੇਟ ਦੇ ਉੱਤੇ ਪੈਣ ਜਾ ਰਿਹਾ। ਇੱਕ ਟਾਈਮ ਦੇ ਉੱਤੇ ਬਹੁਤ ਹੀ ਪਲੱਸ ਵਾਲਾ ਜਿਹੜਾ ਬਜਟ ਆ ਕੈਲੀਫੋਰਨੀਆ ਦਾ, ਹੁਣ 68 ਬਿਲੀਅਨ ਡਾਲਰ ਜਿਹੜਾ ਆ ਘਾਟੇ ਦੇ ਵਿੱਚ ਚਲਾ ਗਿਆ ਹੈਗਾ। ਸੋ ਇਸ ਨੂੰ ਬੈਲੈਂਸ ਕਰਨ ਦੇ ਲਈ ਵੱਖ-ਵੱਖ ਜਿਹੜੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚ ਕਾਫੀ ਕੱਟ ਕੀਤਾ ਜਾਊਗਾ, ਤੇ ਜਿਹਦੇ ਵਿੱਚੋਂ ਇੱਕ ਸਕੂਲ ਦਾ ਜਿਹੜਾ ਬਜਟ ਕੱਟ ਆ ਉਹ ਵੀ ਹੈਗਾ। ਜੀ। ਬੇ ਏਰੀਏ ਦੇ ਵਿੱਚ 6000 ਨਵੀਆਂ ਜੌਬਸ ਐਡ ਹੋਈਆਂ ਹਨ ਨਵੰਬਰ ਮਹੀਨੇ ਦੇ ਵਿੱਚ। ਸਾਊਥ ਵੇ ਦੇ ਵਿੱਚ ਕਹਿੰਦੇ ਵੀ ਇਹ ਬਹੁਤੇ ਗੇਨਸ ਕੰਪਨੀਆਂ ਦੇ ਵਿੱਚ ਨਜ਼ਰ ਆਏ ਆ। ਅਕਸਰ ਬੇ ਏਰੀਏ ਤੋਂ ਇਹੀ ਰਿਪੋਰਟ ਆਉਂਦੀ ਰਹੀ ਆ ਵੀ ਇੱਥੇ ਜੌਬ ਕਾਰਡਸ, ਪੇ ਸਲਿਪਸ ਜਿਹੜੀਆਂ ਆ ਉਹ ਹੋਈਆਂ ਨੇ। ਸੋ ਬੇ ਏਰੀਏ ਦੀ ਕਹਿੰਦੇ ਲੇਬਰ ਮਾਰਕੀਟ ਆਪਣੇ ਆਪ ਨੂੰ ਪੁੱਲ ਕਰ ਰਹੀ ਆ 3 ਮਹੀਨੇ ਦੇ ਇਸ ਪੂਰੇ ਮਾਮਲੇ ਦੇ ਵਿੱਚ। 5800 ਜੌਬਸ ਨਵੰਬਰ ਮਹੀਨੇ ਦੇ ਵਿੱਚ ਐਡ ਹੋਈਆਂ ਆ। ਈਡੀਡੀ ਦਾ ਡਿਪਾਰਟਮੈਂਟ ਦਾ ਦੱਸਦਾ ਆ। ਇਸ ਦੇ ਵਿੱਚੋਂ 3800 ਜੌਬਸ ਨਾਲ ਜਿਹੜੀਆਂ ਇਕੱਲੇ ਸਾਊਥ ਬੇ ਨੇ ਇਸ ਦੇ ਵਿੱਚ ਐਡ ਕੀਤੀਆਂ ਹੈਗੀਆਂ ਆ। ਸੋ ਓਵਰਆਲ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ 9300 ਜੌਬਸ ਨਵੰਬਰ ਦੇ ਵਿੱਚ ਐਡ ਕੀਤੀਆਂ ਗਈਆਂ ਆ। ਪਰ ਨਾਲ ਦੇ ਨਾਲ ਲੋਕਾਂ ਦੇ ਜੌਬ ਜਾਣ ਵਾਲਾ ਸਿਲਸਿਲਾ ਉਹ ਵੀ ਪੂਰੀ ਤਰ੍ਹਾਂ ਤਾਂ ਨਹੀਂ ਰੁਕਿਆ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ 4.8 ਤੋਂ ਵੱਧ ਕੇ 4.9% ਦੇ ਉੱਤੇ ਅਕਤੂਬਰ ਦੇ ਮੁਕਾਬਲੇ ਨਵੰਬਰ ਮਹੀਨੇ ਵਿੱਚ ਵੱਧ ਕੇ ਜਿਹੜੀ ਉਹ ਹੋਈ ਹੈ। ਕੈਲੀਫੋਰਨੀਆ ਦੀਆਂ ਜਿੰਨੀਆਂ ਵੀ ਜੌਬਸ ਇਸ ਦੇ ਬਾਰੇ ਹੁਣ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚੋਂ 62% ਕੱਲੀਆਂ ਬੇ ਏਰੀਏ ਦੇ ਵਿੱਚ ਐਡ ਹੋਈਆਂ, ਤੇ ਬੇ ਏਰੀਏ ਦੇ ਵਿੱਚੋਂ ਸਾਊਥ ਵੇ 'ਚ 41% ਜਿਹੜੀਆਂ ਉਹ ਜੌਬਸ ਐਡ ਹੋਈਆਂ ਨੇ। ਸੋ ਮਾਰਕੀਟ ਇਸ ਹਿਸਾਬ ਦੇ ਨਾਲ ਹੀ ਜਿਹੜੀ ਇਸ ਟਾਈਮ ਚੱਲ ਰਹੀ ਆ। ਜੀ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਅੱਜ ਵੀਕਐਂਡ ਤੋਂ ਪਹਿਲਾਂ ਫਰਾਈਡੇ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 18 ਪੁਆਇੰਟ ਘੱਟ ਕੇ 37,300 ਤੇ 88 ਦੇ ਉੱਤੇ ਬੰਦ ਹੋਇਆ। S&P 8 ਪੁਆਇੰਟ ਵੱਧ ਕੇ 4700 ਤੇ 55 ਤੇ। ਨੈਸਡੈਕ 29 ਪੁਆਇੰਟ ਵੱਧ ਕੇ 14,993 ਦੇ ਉੱਤੇ। ਸੋਨੇ ਦਾ ਭਾਅ $2,064 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10-year yield 3.89%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 43,690 ਤੇ ਇਥੀਰੀਅਮ $2,296 ਦੇ ਬਰਾਬਰ ਚੱਲ ਰਿਹਾ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 33 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 45 ਪੈਸੇ, ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਜਿਹੜੀ ਉਹ
ਸਮਾਪਤੀ ਆ, ਅਤੇ ਜਾਣ ਤੋਂ ਪਹਿਲਾਂ ਜਿਹੜਾ ਇੱਕ ਵਾਰੀ ਫੇਰ ਦੱਸਦੇ ਜਾਈਏ, ਪੰਜਾਬ ਦੇ ਵਿੱਚੋਂ ਵੱਖ-ਵੱਖ ਗੁਰੂ ਧਾਮਾਂ ਤੋਂ ਫਤਿਹਗੜ੍ਹ ਸਾਹਿਬ ਤੇ ਉਸ ਦੇ ਇਰਦ ਗਿਰਦ ਪਰਿਵਾਰ ਵਿਛੋੜੇ ਦੇ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਜੋ ਚੱਲ ਰਹੇ ਆ ਇਸ ਟਾਈਮ ਸਮਾਗਮ ਆ, ਉਹਨਾਂ ਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਸੋ ਅਸੀਂ ਬੇਨਤੀ ਕਰਦੇ ਹਾਂ ਵੀ ਉਸ ਨੂੰ ਵੱਧ ਤੋਂ ਵੱਧ ਉਹਨਾਂ ਦੇ ਨਾਲ ਜੁੜੋ। ਤਕਰੀਬਨ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਸਵੇਰੇ 5-6 ਵਜੇ ਤੋਂ ਇਹ ਜਿਹੜੇ ਸਮਾਗਮ ਆ ਉਹਨਾਂ ਦਾ ਸਿੱਧਾ ਪ੍ਰਸਾਰਣ ਸ਼ੁਰੂ ਹੋ ਜਾਂਦਾ ਆ। 6-6 ਘੰਟੇ 7-7 ਘੰਟੇ ਲਗਾਤਾਰ ਜਿਹੜੀ ਕਵਰੇਜ ਆ ਉੱਥੋਂ ਚੱਲਦੀ ਆ। ਸੋ ਉਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਿਹੜੇ ਸਾਡੇ ਸਹਿਯੋਗੀ ਅਸੀਂ ਉਹਨਾਂ ਦਾ ਵੀ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਹ 28 ਤਰੀਕ ਤੱਕ ਇੱਦਾਂ ਹੀ ਜਿਹੜੇ ਸਮਾਗਮ ਆ ਉਹ ਚੱਲਦੇ ਰਹਿਣੇ ਆ, ਅਤੇ ਜੇ ਤੁਸੀਂ ਵੀ ਉਹਨਾਂ ਪ੍ਰੋਗਰਾਮ ਨੂੰ ਸਪਾਂਸਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਸਰੋਤਿਆਂ ਨੂੰ ਯਾਦ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।